ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਤੇਜ ਪਾਰਨ ਦੀ ਸਤਿ ਸ਼੍ਰੀ ਅਕਾਲ। ਦੇਸ਼ ਭਰ ਦੇ ਵਿੱਚ ਕਰੋਨਾ ਇਲਾਜ ਦੇ ਇੱਕੋ ਦਿਨ ਦੇ ਵਿੱਚ ਰਿਕਾਰਡ 1.5 ਲੱਖ ਤੋਂ ਉੱਪਰ ਕੇਸ ਸਾਹਮਣੇ ਆਏ ਨੇ ਔਰ ਇਹ 1,52,879 ਨੇ। ਇਹਦੇ ਨਾਲ ਮਹਾਮਾਰੀ ਸ਼ੁਰੂ ਹੋਣ ਤੋਂ ਪਹਿਲੀ ਵਾਰ ਸਰਗਰਮ ਮਰੀਜ਼ ਜਿਹੜੇ ਨੇ ਉਹਨਾਂ ਦਾ ਅੰਕੜਾ 11 ਲੱਖ ਤੋਂ ਪਾਰ ਹੋ ਗਿਆ ਔਰ ਕੇਂਦਰੀ ਸਿਹਤ ਮੰਤਰਾਲੇ ਦੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਮੁਤਾਬਕ 24 ਘੰਟਿਆਂ ਦੇ ਵਿੱਚ 839 ਮੌਤਾਂ ਹੋਣ ਕਰਕੇ ਕਰੋਨਾ ਦੇ ਨਾਲ ਮ੍ਰਿਤਕਾਂ ਦਾ ਅੰਕੜਾ ਵੱਧ ਕੇ 1,69,275 ਹੋ ਗਿਆ ਔਰ ਇਹ 18 ਅਕਤੂਬਰ 2020 ਤੋਂ ਬਾਅਦ ਇੱਕੋ ਦਿਨ ਦੇ ਵਿੱਚ ਹੋਈਆਂ ਮੌਤਾਂ ਸਭ ਤੋਂ ਵੱਧ ਨੇ। ਲਗਾਤਾਰ 32ਵੇਂ ਦਿਨ ਦਰਜ ਵਾਧੇ ਦੇ ਨਾਲ ਦੇਸ਼ 'ਚ ਕਰੋਨਾ ਦੇ ਸਰਗਰਮ ਮਰੀਜ਼ਾਂ ਦੀ ਜਿਹੜੀ ਗਿਣਤੀ ਆ ਉਹ ਵੀ ਵੱਧ ਗਈ ਆ। 5 ਸੂਬਿਆਂ ਦੇ ਵਿੱਚ ਕੋਈ 70.82% ਸਰਗਰਮ ਕੇਸ ਨੇ। ਇਹ ਜਿੱਥੇ ਜ਼ਿਆਦਾ ਸਰਗਰਮ ਨੇ ਉਹਨਾਂ ਦੇ ਵਿੱਚ ਮਹਾਰਾਸ਼ਟਰ, ਛੱਤੀਸਗੜ੍ਹ, ਕਰਨਾਟਕ, ਉੱਤਰ ਪ੍ਰਦੇਸ਼ ਤੇ ਕੇਰਲਾ ਜਿਹੜੇ ਉਹ ਇਹਦੇ ਵਿੱਚ ਸ਼ਾਮਲ ਨੇ। ਦੇਸ਼ ਦੇ ਕੁੱਲ ਜਿਹੜੇ ਸਰਗਰਮ ਮਰੀਜ਼ ਨੇ ਉਹਨਾਂ ਦੇ ਵਿੱਚ 48.57% ਇਕੱਲੇ ਮਹਾਰਾਸ਼ਟਰ ਦੇ ਵਿੱਚ ਨੇ। ਦਿੱਲੀ, ਤਾਮਿਲਨਾਡੂ, ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨ ਸਣੇ 80.92% ਜਿਹੜੇ ਦਰਜ ਕੀਤੇ ਗਏ ਨੇ। ਪੰਜਾਬ ਦੀ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਰੋਨਾ ਵਾਇਰਸ ਦੇ ਨਾਲ ਪਿਛਲੇ 24 ਘੰਟਿਆਂ ਦੇ ਵਿੱਚ 59 ਜਣਿਆਂ ਦੀ ਮੌਤ ਹੋਈ ਆ। ਇਹਦੇ ਨਾਲ ਸੂਬੇ ਦੇ ਵਿੱਚ ਮੌਤਾਂ ਦਾ ਜਿਹੜਾ ਅੰਕੜਾ ਉਹ ਵੱਧ ਕੇ 7507 ਹੋ ਗਿਆ। ਸਿਹਤ ਵਿਭਾਗ ਦੇ ਅਨੁਸਾਰ 24 ਘੰਟਿਆਂ ਦੇ ਦੌਰਾਨ ਸੂਬੇ ਦੇ ਵਿੱਚ ਕਰੋਨਾ ਦੇ 3116 ਨਵੇਂ ਕੇਸ ਸਾਹਮਣੇ ਆਏ ਆ, ਜਦੋਂ ਕਿ ਇਹਦੇ ਦੌਰਾਨ 3121 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਜਿਹੜੀ ਉਹ ਦਿੱਤੀ ਗਈ ਆ। ਪੱਛਮੀ ਬੰਗਾਲ ਦੇ ਵਿੱਚ ਚੱਲ ਰਹੀਆਂ ਵੋਟਾਂ ਦੇ ਵਿੱਚ ਹਿੰਸਾ ਜਿਹੜੀ ਉਹ ਹੋਈ ਆ ਔਰ ਇਹ ਸੁਰੱਖਿਆ ਬਲਾਂ ਦੇ ਵੱਲੋਂ ਹਿੰਸਾ ਨੂੰ ਕਾਬੂ ਕਰਨ ਦੇ ਵਾਸਤੇ ਜਾਂ ਜਿਹੜੀ ਭੀੜ ਸੀ ਉਹਨੂੰ ਕਾਬੂ ਕਰਨ ਦੇ ਵਾਸਤੇ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਔਰ ਇਹਦੇ ਵਿੱਚ ਜਿਹੜੀ ਕੂਚ ਬਿਹਾਰ ਦੇ ਕੇਂਦਰੀ ਸੁਰੱਖਿਆ ਫੋਰਸਿਸ ਦੇ ਵੱਲੋਂ ਕੀਤੀ ਗਈ ਗੋਲੀਬਾਰੀ ਜਿਹੜੀ ਆ ਇਹਦੇ ਵਿੱਚ 4 ਲੋਕਾਂ ਦੀ ਮੌਤ ਜਿਹੜੀ ਉਹ ਹੋਈ ਆ। ਇਹਨੂੰ ਲੈ ਕੇ ਇਸ ਵੇਲੇ ਸਿਖਰ ਦੇ ਉੱਤੇ ਸਿਆਸਤ ਜਿਹੜੀ ਆ ਉਹ ਚਲੇ ਗਈ ਆ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਹੋਰਾਂ ਨੇ ਇਸ ਗੋਲੀਬਾਰੀ ਨੂੰ ਜਿਹੜਾ ਉਹ ਜੈਨੋਸਾਈਡ ਕਰਾਰ ਦਿੰਦਿਆਂ ਹੋਇਆਂ ਇਹ ਗੱਲ ਕਹੀ ਆ ਕਿ ਇਹ ਭਾਜਪਾ ਦੀ ਸਾਜ਼ਿਸ਼ ਦਾ ਨਤੀਜਾ। ਉਹਨਾਂ ਨੇ ਇਹ ਗੱਲ ਕਹੀ ਆ ਕਿ ਚੋਣ ਕਮਿਸ਼ਨ ਨੇ ਸਿਆਸਤਦਾਨਾਂ ਦੇ ਜ਼ਿਲ੍ਹੇ 'ਚ ਦਾਖਲੇ ਤੇ 72 ਘੰਟਿਆਂ ਦੀ ਰੋਕ ਲਾ ਕੇ ਤੱਥਾਂ ਨੂੰ ਦਬਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਆ। ਉਹਨਾਂ ਨੇ ਇਹ ਗੱਲ ਕਹੀ ਆ ਕਿ ਤ੍ਰਿਣਮੂਲ ਕਾਂਗਰਸ ਦੇ ਸੁਪਰੀਮੋ ਨੇ ਇਹ ਗੱਲ ਕਹੀ ਆ ਕਿ ਜਿਹੜੇ ਕੇਂਦਰੀ ਸੁਰੱਖਿਆ ਬਲ ਨੇ ਉਹਨਾਂ ਨੇ ਸੀਤਲਕੁਚੀ ਇਲਾਕੇ ਤੋਂ ਚੌਥੇ ਗੇੜ ਦੀ ਪੋਲਿੰਗ ਦੇ ਦੌਰਾਨ ਲੋਕਾਂ ਦੇ ਸਿਰਾਂ 'ਚ ਗੋਲੀਆਂ ਮਾਰੀਆਂ ਗਈਆਂ ਔਰ ਇਹ ਕਿਹਾ ਕਿ 14 ਅਪ੍ਰੈਲ ਨੂੰ ਉਹ ਸੀਤਲਕੁਚੀ ਦਾ ਦੌਰਾ ਕਰਨਗੇ। ਚੋਣ ਕਮਿਸ਼ਨ ਕੂਚ ਬਿਹਾਰ ਦੇ ਵਿੱਚ ਦਾਖਲੇ ਤੇ ਰੋਕ ਲਾ ਕੇ ਤੱਥਾਂ ਨੂੰ ਦਬਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕਰ ਰਿਹਾ। ਮਮਤਾ ਬੈਨਰਜੀ ਹੋਰਾਂ ਨੇ ਇੱਥੋਂ ਤੱਕ ਜਿਹੜੀ ਗੱਲ ਕਹਿ ਦਿੱਤੀ ਕਿ ਹੁਣ ਜਿਹੜੇ ਮਾਡਲ ਕੋਡ ਆਫ ਕੰਡਕਟ ਹੈ ਉਹਦਾ ਨਾਮ ਬਦਲ ਕੇ ਮੋਦੀ ਕੋਡ ਆਫ ਕੰਡਕਟ ਰੱਖ ਦੇਣਾ ਚਾਹੀਦਾ। ਉਹਨਾਂ ਨੇ ਕਿਹਾ ਕਿ ਭਾਜਪਾ ਆਪਣੀ ਪੂਰੀ ਤਾਕਤ ਵਰਤ ਸਕਦੀ ਆ ਪਰ ਦੁਨੀਆ 'ਚ ਕੋਈ ਵੀ ਮੈਨੂੰ ਆਪਣੇ ਲੋਕਾਂ ਨਾਲ ਮਿਲਣ ਤੇ ਉਹਨਾਂ ਦਾ ਦਰਦ ਵੰਡਾਉਣ ਤੋਂ ਕੋਈ ਨਹੀਂ ਰੋਕ ਸਕਦਾ। ਸੋ ਇਹ ਜਿਹੜੀ ਹਿੰਸਾ ਹੋਈ ਹੈ ਤਾਜੀ ਇਹਦੇ ਰਹਿੰਦੇ ਗੇੜਾਂ ਦੇ ਉੱਤੇ ਕਿੰਨਾ ਅਸਰ ਪੈਂਦਾ ਇਹ ਤਾਂ ਜਿਹੜੇ ਆਉਂਦੇ ਦਿਨ ਦੱਸਣਗੇ। ਅਜੇ ਤਕਰੀਬਨ 4 ਗੇੜ ਹੋਰ ਬਾਕੀ ਪਏ ਆ ਔਰ ਇਹਨਾਂ ਤੋਂ ਬਾਅਦ 2 ਮਈ ਨੂੰ ਜਾ ਕੇ ਅਜੇ ਨਤੀਜੇ ਜਿਹੜੇ ਆ ਉਹ ਆਉਣੇ ਆ। ਇੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਸ਼ਹਿਰ ਪਟਿਆਲਾ ਦੇ ਵਿੱਚ ਪੁਲਿਸ ਦੇ ਡਰੋਂ ਜਿਹੜੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ETT ਟੈਟ ਪਾਸ ਜਿਹੜੇ ਅਨਐਮਪਲੋਇਡ ਟੀਚਰ ਸੀਗੇ ਉਹਨਾਂ ਨੇ ਭਾਖੜਾ ਨਹਿਰ ਦੇ ਵਿੱਚ ਛਾਲਾਂ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। 5 ਜਥੇਬੰਦੀਆਂ ਦੇ ਉੱਤੇ ਆਧਾਰਿਤ ਗਠਿਤ ਜਿਹੜੀ ਬੇਰੁਜ਼ਗਾਰ ਸਾਂਝਾ ਮੋਰਚਾ ਉਹਦੇ ਸੱਦੇ ਦੇ ਉੱਤੇ ਨਿਊ ਮੋਤੀ ਬਾਗ ਪੈਲੇਸ ਦੇ ਘਿਰਾਓ ਲਈ ਪੋਲੋ ਗਰਾਊਂਡ ਦੇ ਕੋਲ ਪਹੁੰਚੇ ਵੱਡੀ ਗਿਣਤੀ ਦੇ ਵਿੱਚ ਬੇਰੁਜ਼ਗਾਰ ਅਧਿਆਪਕਾਂ ਤੇ ਪੁਲਿਸ ਨੇ ਅੰਨ੍ਹੇਵਾਹ ਲਾਠੀਚਾਰਜ ਕੀਤਾ ਔਰ ਪੁਲਿਸ ਨੇ ਮੋਰਚੇ ਦੀ ਲੀਡਰਸ਼ਿਪ ਜਿਹਦੇ ਵਿੱਚ 8 ਔਰਤਾਂ ਸ਼ਾਮਲ ਸੀ ਉਹਨਾਂ ਨੂੰ ਜਬਰੀ ਹਿਰਾਸਤ 'ਚ ਲੈ ਲਿਆ।
ਇਹਦੇ ਦੌਰਾਨ ਕਈ ਔਰਤਾਂ ਨੂੰ ਸੱਟਾਂ ਵੀ ਲੱਗੀਆਂ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਸ਼ਹਿਰ ਦੇ ਵਿੱਚ 2 ਬੇਰੁਜ਼ਗਾਰ ਅਧਿਆਪਕ ਗੁੱਟਾਂ ਦੇ ਵੱਲੋਂ ਰੁਜ਼ਗਾਰ ਪ੍ਰਾਪਤੀ ਤੇ ਸੰਬੰਧਿਤ ਮਾਮਲਿਆਂ ਨੂੰ ਲੈ ਕੇ ਇੱਥੇ ਨਿਊ ਮੋਤੀ ਕਣਕ ਵਾਲਾ ਮਾਮਲਾ ਜਿਹੜਾ ਇਸ ਵੇਲੇ ਬੜੇ ਅਜੀਬੋ-ਗਰੀਬ ਤਰੀਕੇ ਦੇ ਨਾਲ ਸਾਹਮਣੇ ਆ ਰਿਹਾ ਹੈ। ਸਰਕਾਰ ਦਾਅਵੇ ਕੁਝ ਕਰਦੀ ਹੈ ਪਰ ਰੀਅਲ ਦੇ ਵਿੱਚ ਜਿਹੜੀ ਆ ਉਹ ਕੁਝ ਹੋਰ ਪਿਕਚਰ ਹੈ। ਪੰਜਾਬ ਦੇ ਵਿੱਚ ਕਣਕ ਦੀ ਖਰੀਦ ਦੇ ਦੂਜੇ ਦਿਨ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਵੱਲੋਂ ਹੜਤਾਲ ਵਾਪਸ ਲਏ ਜਾਣ ਤੋਂ ਬਾਅਦ ਸਿੱਧੀ ਅਦਾਇਗੀ ਦੇ ਰਾਹ 'ਚੋਂ ਸਭ ਅੜਿੱਕੇ ਸਰਕਾਰ ਕਹਿੰਦੀ ਦੂਰ ਹੋ ਗਏ, ਜਦੋਂ ਕਿ ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਨੇ ਸ਼ਨਿਚਰਵਾਰ ਨੂੰ ਹੜਤਾਲ ਵਾਪਸ ਲੈਣ ਦਾ ਫੈਸਲਾ ਜਿਹੜਾ ਜੀ ਉਹ ਲਿਆ ਸੀਗਾ। ਪੰਜਾਬ ਦੇ ਵਿੱਚ ਦੂਜੇ ਦਿਨ ਕਣਕ ਦੇ ਖਰੀਦ ਦਾ ਕੰਮ ਲੀਹ ਦੇ ਉੱਤੇ ਪਿਆ। ਮਾਝੇ ਦੇ 5 ਜ਼ਿਲ੍ਹਿਆਂ ਨੂੰ ਛੱਡ ਕੇ ਪੂਰੇ ਪੰਜਾਬ ਦੇ ਵਿੱਚ ਕਣਕ ਦੀ ਫਸਲ ਦੀ ਮੰਡੀਆਂ ਦੇ ਵਿੱਚ ਆਮਦ ਹੋ ਗਈ ਹੈ। ਦੂਜੇ ਦਿਨ ਕਰੀਬ 1.19 ਲੱਖ ਮੀਟ੍ਰਿਕ ਟਨ ਕਣਕ ਮੰਡੀਆਂ ਦੇ ਵਿੱਚ ਪਹੁੰਚੀ। ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਵਿੱਚ 68,963 ਮੀਟ੍ਰਿਕ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ। ਪੰਜਾਬ ਸਰਕਾਰ ਦੇ ਵੱਲੋਂ ਕਣਕ ਦੀ ਸਿੱਧੀ ਅਦਾਇਗੀ ਮੰਗਲਵਾਰ ਤੋਂ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਹੈ ਔਰ ਖੁਰਾਕ ਸਪਲਾਈ ਵਿਭਾਗ ਦੇ ਵੱਲੋਂ ਬੈਂਕਾਂ ਦੇ ਨਾਲ ਰਸਮੀ ਜਿਹੜਾ ਅੱਜ ਸਮਝੌਤਾ ਕੀਤਾ ਜਾਊਗਾ। ਖੁਰਾਕ ਤੇ ਸਪਲਾਈ ਦੇ ਵਿਭਾਗ ਦੇ ਡਾਇਰੈਕਟਰ ਜਿਹੜੇ ਰਵੀ ਭਗਤ ਨੇ, ਉਹ ਕਹਿੰਦੇ ਨੇ ਕਿ ਖਰੀਦ ਦਾ ਕੰਮ ਮੁਕੰਮਲ ਰੂਪ ਦੇ ਵਿੱਚ ਸ਼ੁਰੂ ਹੋ ਗਿਆ ਤੇ ਬੈਂਕਾਂ ਨਾਲ ਸਿੱਧੀ ਅਦਾਇਗੀ ਦੇ ਬਾਰੇ ਐਗਰੀਮੈਂਟ ਕੀਤੇ ਜਾਣਗੇ ਤੇ ਅੱਜ ਸ਼ਾਮ ਤੱਕ ਇਹਦੇ ਸੰਬੰਧੀ ਕੰਮ ਜਿਹੜਾ ਉਹ ਸ਼ੁਰੂ ਹੋ ਸਕਦਾ ਹੈ। ਹੁਣ ਇਹਦੇ ਵਿੱਚ ਵੱਡਾ ਜਿਹੜਾ ਜੀ ਉਹ ਸਵਾਲ ਉਹੀ ਖੜਾ ਹੈ। ਸਰਕਾਰ ਕਹਿੰਦੀ ਹੈ ਕਿ ਅਸੀਂ ਜਿਹੜੀ ਸਿੱਧੀ ਅਦਾਇਗੀ ਆ ਉਹ ਬੈਂਕਾਂ ਦੇ ਨਾਲ ਕਰਕੇ ਗੱਲ ਤੇ ਸਟਾਰਟ ਜਿਹੜੀ ਉਹ ਕਰ ਦੇਣੀ ਹੈ, ਪਰ ਸਵਾਲ ਜਿਹੜਾ ਇਹ ਖੜਾ ਰਹੂਗਾ ਕਿ ਬੈਂਕਾਂ ਤਾਂ ਜਿਹੜੀਆਂ ਉਹ ਸਿੱਧੀ ਅਦਾਇਗੀ ਤਾਂ ਕਰਨਗੀਆਂ ਜਿਹੜੀ ਸ਼ਰਤ ਸੈਂਟਰ ਦੀ ਸਰਕਾਰ ਨੇ ਲਾਈ ਆ, ਜਦੋਂ ਉਹ ਪੂਰੀ ਹੋਊਗੀ। ਜਿਨ੍ਹਾਂ ਲੋਕਾਂ ਦੇ ਖਾਤੇ ਵਗੈਰਾ ਨਹੀਂ ਹੈਗੇ ਉਹ ਕਿਹੜੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਬੈਂਕਾਂ ਤੋਂ ਪੇਮੈਂਟ ਲੈਣਗੇ, ਇਹ ਬਹੁਤ ਵੱਡਾ ਸਵਾਲ ਹੈ। ਕੇਂਦਰ ਦੀ ਸਰਕਾਰ ਨੇ ਇਹ ਸ਼ਰਤ ਲਾਈ ਸੀਗੀ ਕਿ ਅਸੀਂ ਇਸ ਵਾਰੀ ਜਿਹੜੀ ਸਿੱਧੀ ਅਦਾਇਗੀ ਕਰਨੀ ਹੈ, ਭਾਵ ਕਿ ਆੜ੍ਹਤੀਆਂ ਨੂੰ ਲਾਂਭੇ ਜਿਹੜਾ ਜੀ ਉਹ ਕਰਨਾ ਹੈ। ਪੰਜਾਬ ਸਰਕਾਰ ਨੇ ਕੋਸ਼ਿਸ਼ ਕੀਤੀ ਹੈ ਕਿ ਇਹ ਰਾਹ ਜਿਹੜਾ ਜੀ ਉਹ ਲੱਭਿਆ ਜਾਵੇ ਕਿ ਅਦਾਇਗੀ ਆੜ੍ਹਤੀਆਂ ਦੇ ਰਾਹੀਂ ਕਰਵਾਵਾਂਗੇ ਬੈਂਕਾਂ ਦੇ ਵਿੱਚ। ਹੁਣ ਇਹਨੂੰ ਸੈਂਟਰ ਦੀ ਸਰਕਾਰ ਮੰਨਦੀ ਆ ਨਹੀਂ ਮੰਨਦੀ, ਜਿੰਨੀ ਦੇਰ ਤੱਕ FCI ਦੀ ਖਰੀਦ ਨਹੀਂ ਸ਼ੁਰੂ ਹੋ ਜਾਂਦੀ ਉਦੋਂ ਤੱਕ ਕੁਝ ਨਹੀਂ ਕਿਹਾ ਜਾ ਸਕਦਾ। FCI ਨੂੰ ਕਣਕ ਦੇਣ ਤੋਂ ਕਿਸਾਨ ਤੇ ਆੜ੍ਹਤੀਏ ਜਿਹੜੇ ਜੀ ਉਹ ਨਾ ਕਰ ਰਹੇ ਆ। ਦਿੱਲੀ ਦੇ ਸਿੰਘੂ ਬਾਰਡਰ ਦੇ ਉੱਤੇ ਅੰਤਿਲ ਖਾਪ ਦੇ ਧਰਨੇ ਵਾਲੀ ਥਾਂ ਦੇ ਉੱਤੇ ਹਵਾ ਸਿੰਘ ਦੀ ਪ੍ਰਧਾਨਗੀ ਹੇਠ ਸਰਬਜਾਤ ਸਰਬ ਖਾਪ ਪੰਚਾਇਤ ਕੀਤੀ ਗਈ। ਇਸ ਪੰਚਾਇਤ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਮੁੱਖ ਆਗੂਆਂ ਦੀ ਮੌਜੂਦਗੀ ਦੇ ਵਿੱਚ ਸਰਬਸੰਮਤੀ ਦੇ ਨਾਲ ਇਹ ਫੈਸਲਾ ਲਿਆ ਗਿਆ ਕਿ 14 ਅਪ੍ਰੈਲ ਨੂੰ ਹਲਕਾ ਰਾਏ ਦੇ ਪਿੰਡ ਬਡੌਲੀ ਦੇ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਆਮਦ ਦੇ ਸਖਤ ਵਿਰੋਧ ਕੀਤਾ ਜਾਊਗਾ। ਖਾਪ ਪੰਚਾਇਤ ਨੇ ਸਪਸ਼ਟ ਕੀਤਾ ਕਿ ਅਸੀਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੀ ਮੂਰਤੀ ਦੇ ਉਦਘਾਟਨ ਦੇ ਵਿਰੋਧੀ ਨਹੀਂ। ਇਹ ਕਿਹਾ ਕਿ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੂੰ ਛੱਡ ਕੇ ਜੇ ਕੋਈ ਹੋਰ ਇਸ ਮੂਰਤੀ ਦਾ ਉਦਘਾਟਨ ਕਰਦਾ ਤਾਂ ਕਿਸਾਨਾਂ ਨੂੰ ਕੋਈ ਇਤਰਾਜ਼ ਨਹੀਂ। ਅਸਲ ਦੇ ਵਿੱਚ ਹਰਿਆਣੇ ਦੇ ਮੁੱਖ ਮੰਤਰੀ ਹੋਰਾਂ ਨੇ ਜਿਹੜੇ ਨਿਰੰਤਰ ਕੋਸ਼ਿਸ਼ਾਂ ਕਰ ਰਹੇ ਆ ਕਿ ਕਿਸਾਨਾਂ ਤੇ ਮਜ਼ਦੂਰਾਂ ਦੇ ਵਿਚਾਲੇ ਪਾੜ ਪਾਇਆ ਜਾ ਸਕੇ, ਉਹਨਾਂ ਨੇ ਇਹ ਇੱਕ ਨਵੀਂ ਚਾਲ ਚੱਲੀ ਹੈ। ਇਸ ਨਵੀਂ ਚਾਲ ਦੇ ਵਿੱਚ ਉਹਨਾਂ ਨੇ ਡਾਕਟਰ ਭੀਮ ਰਾਓ ਅੰਬੇਦਕਰ ਹੋਰਾਂ ਦੀ ਮੂਰਤੀ ਜਿਹੜੀ ਆ ਉਹ ਸਥਾਪਿਤ ਕਰਨ ਦਾ, ਲਾਉਣ ਦਾ, ਉਹਦਾ ਉਦਘਾਟਨ ਕਰਨ ਦਾ ਪ੍ਰੋਗਰਾਮ ਜਿਹੜਾ ਜੀ ਉਹ ਮਿੱਥ ਲਿਆ। ਕਿਸਾਨ ਵਿਰੋਧ ਕਰਨਗੇ ਤੇ ਇਹ ਕਿਹਾ ਜਾਊਗਾ ਕਿ ਜੀ ਦੇਖੋ ਇਹ ਤਾਂ ਮਜ਼ਦੂਰਾਂ ਦੇ ਜਾਂ ਪਛੜੇ ਹੋਏ ਵਰਗ ਦੇ ਜਿਹੜੇ ਨੇਤਾ ਨੇ ਉਹਨਾਂ ਦੀ ਮੂਰਤੀ ਵੀ ਨਹੀਂ ਸਥਾਪਿਤ ਕਰਨ ਦੇ ਰਹੇ। ਜਦੋਂ ਇਹ ਐਲਾਨ ਹੋ ਗਿਆ ਤਾਂ ਉਸ ਤੋਂ ਬਾਅਦ ਜਿਹੜਾ ਇਹ ਪਤਾ ਲੱਗਾ ਕਿ ਜਿਹੜੇ ਹਰਿਆਣੇ ਦੀ ਸਰਕਾਰ ਹੈ ਉਹਦੇ ਵੱਲੋਂ ਅੰਬੇਦਕਰ ਜਯੰਤੀ ਦੇ ਸਾਰੇ ਸਮਾਗਮ ਰੱਦ ਕਰ ਦਿੱਤੇ ਗਏ ਆ ਔਰ ਇਹ ਕਿਹਾ ਗਿਆ ਕਿ ਹੁਣ ਕੋਈ ਸਮਾਗਮ ਜਿਹੜਾ ਉਹ ਹਰਿਆਣੇ ਦੀ ਸਰਕਾਰ ਦੇ ਵੱਲੋਂ 14 ਅਪ੍ਰੈਲ ਨੂੰ ਨਹੀਂ ਕੀਤਾ ਜਾਊਗਾ। ਇਹਦੇ ਵਿੱਚ ਮਨੋਹਰ ਲਾਲ ਖੱਟਰ, ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਸਣੇ ਸਾਰੇ ਕੈਬਨਿਟ ਮੰਤਰੀਆਂ ਨੇ ਹਿੱਸਾ ਲੈਣਾ ਸੀਗਾ। ਕਿਸਾਨ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਕਿਹਾ ਸੀਗਾ ਕਿ ਉਹਨਾਂ ਨੇ ਕੋਈ ਸਮਾਗਮ ਹੋਣ ਨਹੀਂ ਦੇਣਾ। ਸਰਕਾਰ ਇਹ ਕਹਿੰਦੀ ਆ ਕਿ ਸੂਬੇ ਦੇ ਵਿੱਚ ਕਰੋਨਾ ਵਾਇਰਸ ਦੇ ਕੇਸ ਵੱਧਦੇ ਜਾ ਰਹੇ ਆ,
ਇਹਨਾਂ ਸਮਾਗਮਾਂ ਦੇ ਵਿੱਚ ਇਕੱਠ ਹੋਣ ਦੇ ਨਾਲ ਕਰੋਨਾ ਦੇ ਕੇਸਾਂ ਦੀ ਗਿਣਤੀ ਦੇ ਵਿੱਚ ਵਧਣ ਦਾ ਖਤਰਾ, ਜਦੋਂ ਕਿ ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਨੇ ਇੰਟੈਲੀਜੈਂਸ ਦੀ ਰਿਪੋਰਟ ਦੇ ਆਧਾਰ ਦੇ ਉੱਤੇ ਸਾਰੇ ਸਮਾਗਮ ਰੱਦ ਕੀਤੇ ਨੇ। ਮੁੱਖ ਮੰਤਰੀ ਖੱਟੜ ਹੁਣ ਜਨਤਕ ਸਮਾਗਮਾਂ ਦੇ ਵਿੱਚ ਜਾਣ ਦੀ ਜਗ੍ਹਾ ਦੇ ਉੱਤੇ ਵਰਚੁਅਲ ਢੰਗ ਦੇ ਨਾਲ ਭੀਮ ਰਾਓ ਅੰਬੇਦਕਰ ਨੂੰ ਸ਼ਰਧਾਂਜਲੀ ਜਿਹੜਾ ਉਹ ਦੇਣਗੇ। ਇਹ ਕਿਸਾਨਾਂ ਦੀ ਇਕਜੁੱਟਤਾ ਸੀ ਕਿ ਜਿਹੜੀ ਹਰਿਆਣੇ ਦੀ ਸਰਕਾਰ ਹੈ ਉਹਨੂੰ ਆਪਣੇ ਸਾਰੇ ਸਮਾਗਮ ਰੱਦ ਕਰਨੇ ਪਏ। ਉਧਰ ਹਰਿਆਣੇ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਨੂੰ ਚਿੱਠੀ ਲਿਖ ਕੇ ਖੇਤੀ ਕਾਨੂੰਨਾਂ ਦੇ ਖਿਲਾਫ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਤੇ ਕਿਸਾਨਾਂ ਦੇ ਵਿਚਕਾਰ 2.5 ਮਹੀਨੇ ਤੋਂ ਬੰਦ ਪਈ ਗੱਲਬਾਤ ਨੂੰ ਮੁੜ ਕੇ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਜਿਹੜੇ ਅਨਿਲ ਵਿਜ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕਿਸਾਨ ਤੇ ਕੇਂਦਰ ਸਰਕਾਰ ਦੇ ਵਿਚਾਲੇ ਲੰਬੇ ਸਮੇਂ ਤੋਂ ਗੱਲਬਾਤ ਨਹੀਂ ਹੋ ਸਕੀ ਤੇ ਜੇ ਇਹ ਗੱਲਬਾਤ ਮੁੜ ਸ਼ੁਰੂ ਕੀਤੀ ਜਾਂਦੀ ਹੈ ਤਾਂ ਇਹਦਾ ਹਾਂ ਪੱਖੀ ਨਤੀਜੇ ਸਾਹਮਣੇ ਆ ਸਕਦੇ ਨੇ। ਚਿੱਠੀ ਦੇ ਵਿੱਚ ਵਿਜ ਨੇ ਕਿਹਾ ਕਿ ਦੇਸ਼ ਦੇ ਵਿੱਚ ਕਰੋਨਾ ਵਾਇਰਸ ਦੇ ਕੇਸ ਵਧਦੇ ਜਾ ਰਹੇ ਨੇ। ਹਰਿਆਣੇ ਵਿੱਚ ਵੀ ਕਰੋਨਾ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ ਵਧ ਰਿਹਾ ਹੈ। ਕਰੋਨਾ ਦੇ ਕੇਸਾਂ ਤੇ ਨੱਥ ਪਾਉਣ ਲਈ ਸੂਬਾ ਸਰਕਾਰ ਹਰ ਕਦਮ ਚੁੱਕ ਰਹੀ ਹੈ, ਪਰ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਬੈਠੇ ਕਿਸਾਨਾਂ ਕਰਕੇ ਸੂਬੇ ਦੇ ਵਿੱਚ ਕਰੋਨਾ ਵਾਇਰਸ ਫੈਲਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕੇਂਦਰ ਸਰਕਾਰ ਨੇ ਪਹਿਲਾਂ ਵੀ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਹਦਾ ਕੋਈ ਨਤੀਜਾ ਨਹੀਂ ਨਿਕਲ ਸਕਿਆ, ਪਰ ਕਿਸਾਨਾਂ ਦੇ ਮਸਲੇ ਦਾ ਹੱਲ ਗੱਲਬਾਤ ਰਾਹੀਂ ਹੀ ਨਿਕਲ ਸਕਦਾ। ਔਰ ਹਰਿਆਣੇ ਦੇ ਗ੍ਰਹਿ ਮੰਤਰੀ ਨੇ ਕੇਂਦਰੀ ਖੇਤੀ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਕਿਸਾਨਾਂ ਦੇ ਨਾਲ ਮੁੜ ਕੇ ਗੱਲਬਾਤ ਸ਼ੁਰੂ ਕਰਨ। ਇੱਕ ਪਾਸੇ ਜਿਹੜੇ ਖੱਟੜ ਨੇ ਤੇ ਦੂਜੇ ਪਾਸੇ ਵਿਜ ਦੇ ਵੱਲੋਂ ਇਹ ਲਿਖੀ ਗਈ ਜਿਹੜੀ ਚਿੱਠੀ ਆ ਉਹਨੇ ਕਈ ਜਿਹੜਾ ਜੀ ਉਹ ਸਵਾਲ ਵੀ ਖੜੇ ਕੀਤੇ ਨੇ ਕਿ ਕੀ ਭਾਜਪਾ ਜਿਹੜੀ ਹਰਿਆਣੇ ਦੀ ਆ ਉਹਦੇ ਅੰਦਰ ਸਾਰਾ ਕੁਝ ਜਿਹੜਾ ਉਹ ਸਹੀ ਨਹੀਂ ਗਾ। ਇਹ ਸ਼ਾਇਦ ਇਹਦਾ ਮਤਲਬ ਜਿਹੜਾ ਉਹ ਨਿਕਲਦਾ ਕਿ ਉਹਨਾਂ ਨੇ ਚਿੱਠੀ ਜਿਹੜੀ ਲਿਖੀ ਹੈ ਜਾਂ ਫਿਰ ਇਹਦੇ ਪਿੱਛੇ ਉਹ ਕੁਛ ਨਾ ਕੁਛ ਜਿਹੜਾ ਜੀ ਤੁਸੀਂ ਇਹ ਕਹਿ ਲਓ ਕਿ ਦੋਹਰੀ ਖੇਡ ਰਹੇ ਨੇ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਵਾਪਰੀਆਂ ਘਟਨਾਵਾਂ ਦੀ ਸਿੱਟ ਜਿਹੜੀ ਸੀ ਉਹਨੂੰ ਰੱਦ ਕਰਨ ਦੇ ਮਾਮਲੇ ਦਾ ਇਸ ਵੇਲੇ ਤਿੱਖਾ ਪ੍ਰਤੀਕਰਮ ਸਾਹਮਣੇ ਆ ਰਿਹਾ। ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਕੋਟਕਪੂਰਾ ਗੋਲੀकांड ਦੀ ਜਾਂਚ ਦੇ ਵਾਸਤੇ ਆਈਜੀ ਕੁੰਵਰ ਵਿਜੇ ਪ੍ਰਤਾਪ ਦੀ ਅਗਵਾਈ ਦੇ ਹੇਠ ਬਣਾਈ ਗਈ SIT ਦੀ ਰਿਪੋਰਟ ਖਾਰਜ ਕਰਨ ਦਾ ਫੈਸਲਾ ਹਾਈ ਕੋਰਟ ਦਾ ਘੱਟ ਤੇ ਕੈਪਟਨ ਸਰਕਾਰ ਤੇ ਬਾਦਲਾਂ ਦੇ ਗੱਠਜੋੜ ਦਾ ਜ਼ਿਆਦਾ। ਉਹਨਾਂ ਨੇ ਬਾਦਲ ਤੇ ਕੈਪਟਨ ਦੇ ਆਪਸ ਦੇ ਵਿੱਚ ਮਿਲੇ ਹੋਣ ਦਾ ਦੋਸ਼ ਲਾਉਂਦਿਆਂ ਇਹ ਕਿਹਾ ਕਿ ਬਾਦਲਾਂ ਨੇ ਆਪਣੀ ਸਰਕਾਰ ਦੇ ਆਖਰੀ ਸਮੇਂ ਕੈਪਟਨ ਦੇ ਸਾਰੇ ਕੇਸ ਵਾਪਸ ਲਏ ਸੀ ਤੇ ਹੁਣ ਕੈਪਟਨ ਆਪਣੀ ਸਰਕਾਰ ਦੇ ਆਖਰੀ ਵਰੇ ਬਾਦਲਾਂ ਦੇ ਸਾਰੇ ਕੇਸ ਵਾਪਸ ਲੈ ਰਹੇ ਨੇ। ਭਗਵੰਤ ਮਾਨ ਹੋਰਾਂ ਨੇ ਇਹ ਕਿਹਾ ਕਿ ਇੰਨੇ ਵੱਡੇ ਮਾਮਲੇ ਦੇ ਵਿੱਚ ਵੱਡਾ ਵਕੀਲ ਨਾ ਕਰਨਾ ਕੈਪਟਨ ਸਰਕਾਰ ਦੀ ਸਾਜ਼ਿਸ਼ ਸੀ। ਉਹਨਾਂ ਨੇ ਮੰਗ ਕੀਤੀ ਹੈ ਕਿ ਜੇ ਸਰਕਾਰ ਕੋਟਕਪੂਰਾ ਮਾਮਲੇ ਦੇ ਵਿੱਚ ਪੀੜਤਾਂ ਨੂੰ ਇਨਸਾਫ ਦਿਵਾਉਣਾ ਚਾਹੁੰਦੀ ਆ ਤਾਂ ਅਦਾਲਤ ਦੇ ਵਿੱਚ ਵੱਡਾ ਵਕੀਲ ਖੜਾ ਕਰੇ। ਔਰ ਸੰਸਦ ਮੈਂਬਰ ਨੇ ਇਹ ਵੀ ਗੱਲ ਕਹੀ ਕਿ ਜਾਂਚ ਕਮੇਟੀ ਦੇ ਮੁਖੀ IG ਕੁੰਵਰ ਵਿਜੇ ਪ੍ਰਤਾਪ ਚੰਗੇ ਤੇ ਇਮਾਨਦਾਰ ਪੁਲਿਸ ਆਫੀਸਰ ਨੇ। ਉਹਨਾਂ ਇਮਾਨਦਾਰੀ ਨਾਲ ਕੇਸ ਦੀ ਜਾਂਚ ਕਰਕੇ ਰਿਪੋਰਟ ਤਿਆਰ ਕੀਤੀ, ਪਰ ਰਿਪੋਰਟ ਦੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਕਥਿਤ ਨਾਂ ਆ ਰਿਹਾ, ਜਿਹਦੇ ਕਰਕੇ ਕੈਪਟਨ ਸਰਕਾਰ ਦੇ AG ਅਤੁਲ ਨੰਦਾ ਨੇ ਅਦਾਲਤ ਦੇ ਸਾਹਮਣੇ ਸਰਕਾਰੀ ਪੱਖ ਚੰਗੀ ਤਰ੍ਹਾਂ ਨਹੀਂ ਰੱਖਿਆ। ਔਰ ਉਹਨਾਂ ਨੇ ਕਿਹਾ ਕਿ ਕੈਪਟਨ ਤੇ ਬਾਦਲ ਦੀ ਮਿਲੀ ਭੁਗਤ ਕਰਕੇ ਇਹ ਜਾਂਚ ਰਿਪੋਰਟ ਖਾਰਜ ਕਰਵਾਈ ਗਈ ਹੈ। ਉਧਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਇਹ ਜਿਹੜੀ ਰਿਪੋਰਟ ਸੀ ਉਹ ਰੱਦ ਕੀਤੇ ਜਾਣ ਤੋਂ ਬਾਅਦ ਸਿੱਖ ਸੰਗਤ ਤੇ ਪੀੜਤ ਪਰਿਵਾਰਾਂ ਨੇ ਭਲਕੇ 13 ਅਪ੍ਰੈਲ ਨੂੰ ਕੋਟਕਪੂਰਾ ਦੇ ਬੱਤੀਆਂ ਵਾਲੇ ਚੌਕ ਦੇ ਵਿੱਚ ਧਰਨਾ ਦੇਣ ਦਾ ਐਲਾਨ ਕੀਤਾ। ਬਾਈਬਲ ਕਲਾਂ ਗੋਲੀकांड ਦੇ ਪੀੜਤ ਸੁਖਰਾਜ ਸਿੰਘ ਨੇ ਸਿੱਖ ਸੰਗਤ ਨੂੰ ਵੱਡੀ ਗਿਣਤੀ ਦੇ ਵਿੱਚ ਧਰਨੇ 'ਚ ਪਹੁੰਚਣ ਦੀ ਅਪੀਲ ਕੀਤੀ ਹੈ। ਕੋਟਕਪੂਰਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੇ ਇਹ ਗੱਲ ਕਹੀ ਹੈ ਕਿ ਬਾਦਲ ਪਰਿਵਾਰ ਨੂੰ ਬਚਾਉਣ ਲਈ ਕੈਪਟਨ ਸਰਕਾਰ ਨੇ ਹਾਈ ਕੋਰਟ ਜਾਣਬੁੱਝ ਕੇ ਆਪਣਾ ਪੱਖ ਮਜ਼ਬੂਤੀ ਦੇ ਨਾਲ ਪੇਸ਼ ਨਹੀਂ ਕੀਤਾ। ਉਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਗੱਲ ਕਹੀ ਆ ਕਿ ਜਿਹੜੇ ਭਗਵੰਤ ਮਾਨ ਨੇ ਉਹਨਾਂ ਨੂੰ ਹਾਈ ਕੋਰਟ ਦੀ ਸਮਝ ਹੈ ਨਹੀਂ ਗੀ, ਜਿਹਦੇ ਕਰਕੇ ਬਿਨਾਂ ਸਮਝ ਤੋਂ ਉਹ ਬੋਲੀ ਜਾ ਰਹੇ ਨੇ। ਸ਼ਾਇਦ
ਕਪਤਾਨ ਸਾਹਿਬ ਨੂੰ ਜਿਹੜੀ ਜੀ ਉਹ ਸਭ ਤੋਂ ਜ਼ਿਆਦਾ ਤੇ ਸਿਰਫ ਉਹਨਾਂ ਨੂੰ ਹੀ ਸਮਝ ਹੈ। ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਇਹ ਮਾਮਲਾ ਹਾਲੇ ਖਤਮ ਨਹੀਂ ਹੋਇਆ, ਜਦੋਂ ਕਿ ਸੁਖਬੀਰ ਬਾਦਲ ਦਾ ਅਧਿਕਾਰਤ ਫੈਸਲਾ ਉਡੀਕ ਕੇ ਬਿਨਾਂ ਸੁਖਬੀਰ ਬਾਦਲ ਹੋਰੀ ਜਸ਼ਨ ਮਨਾ ਰਹੇ ਨੇ। ਉਹਨਾਂ ਕਿਹਾ ਕਿ ਹਾਈ ਕੋਰਟ ਦੇ ਫੈਸਲੇ ਦੇ ਬਾਰੇ ਜਿਹੜੇ ਮੁੱਖ ਮੰਤਰੀ ਨੇ ਇਹ ਗੱਲ ਕਹੀ ਕਿ ਅਜੇ ਅਦਾਲਤ ਦੇ ਫੈਸਲੇ ਦਾ ਅਧਿਕਾਰਤ ਤੌਰ ਦੇ ਉੱਤੇ ਕੋਈ ਐਲਾਨ ਨਹੀਂ ਹੋਇਆ। ਮੁੱਖ ਮੰਤਰੀ ਨੇ ਇਹ ਗੱਲ ਕਹੀ ਹੈ ਕਿ ਇਸ ਮਾਮਲੇ ਦੇ ਵਿੱਚ ਫੈਸਲਾ ਜੋ ਵੀ ਹੋਵੇ ਉਹ SIT ਦੀ ਜਾਂਚ ਦੇ ਨਾਲ ਖੜੇ ਆ, ਜਿਹਦੇ ਵਿੱਚ ਕਿਸੇ ਵੀ ਪੱਖ ਤੋਂ ਬਾਦਲ ਪਰਿਵਾਰ ਨੂੰ ਇਸ ਘਟਨਾ ਦੇ ਵਿੱਚ ਸ਼ਮੂਲੀਅਤ ਤੋਂ ਮੁਕਤ ਨਹੀਂ ਕੀਤਾ ਗਿਆ। ਉਹਨਾਂ ਨੇ ਇਸ ਘਿਨਾਉਣੇ ਕਾਰੇ ਲਈ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਤੇ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਦੀ ਗੱਲ ਵੀ ਜਿਹੜੀ ਹੈ ਜੀ ਉਹ ਕਹੀ ਹੈ। ਸਵਾਲ ਇਹ ਆ ਕਿ ਇਹ ਕਿਹਾ ਕਿ ਉਹ SIT ਦੇ ਨਾਲ ਖੜੇ ਨੇ। ਨਾਲ ਖੜਨ ਨੂੰ ਕੀ ਕਰਨਾ ਹੈ ਜਦੋਂ ਕਿ ਕੈਪਟਨ ਸਰਕਾਰ ਦਾ ਅਖੀਰਲਾ ਵਰ੍ਹਾ ਜਿਹੜਾ ਉਹ ਸਟਾਰਟ ਹੋ ਗਿਆ। ਇਹਨੇ ਇਹ ਜਿਹੜਾ ਫੈਸਲਾ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਆਇਆ, ਉਹਨੇ ਮਿਲੀ ਭੁਗਤਾ ਜਿਹੜੀ ਉਹ ਸਾਂਝੀ ਕੀਤੀ ਹੋਈ ਆ। ਉਹ ਇਹਦੇ ਨਾਲ ਨਾਲ ਉਹਨੇ ਇੱਕ ਕਿਸਮ ਦੇ ਨਾਲ ਜਿਹੜਾ ਲੋਕਾਂ ਨੂੰ ਇਨਸਾਫ ਦੀ ਆਸ ਸੀਗੀ ਉਹ ਲਗਭਗ ਸਮਾਪਤ ਕਰ ਦਿੱਤੀ ਹੈ, ਕਿਉਂਕਿ ਹੁਣ ਇਸ ਮਾਮਲੇ ਦੇ ਉੱਤੇ ਕੈਪਟਨ ਸਾਹਿਬ ਕਹਿੰਦੇ ਕਿ ਅਸੀਂ ਜਾਵਾਂਗੇ ਸੁਪਰੀਮ ਕੋਰਟ। ਜੇ ਸੁਪਰੀਮ ਕੋਰਟ ਜਿਹੜਾ ਜੀ ਉਹ ਜਾਣਗੇ ਤੇ ਸੁਪਰੀਮ ਕੋਰਟ ਕਿੰਨਾ ਸਮਾਂ ਲੱਗੂਗਾ ਕੁਝ ਨਹੀਂ ਪਤਾ। ਉੱਥੇ ਵਰਿਆਂ ਤੱਕ ਜਿਹੜੇ ਉਹ ਲੱਗ ਸਕਦੇ ਆ, ਔਰ ਉੱਥੇ ਇਹ ਨਹੀਂ ਪਤਾ ਕਿ ਸੁਪਰੀਮ ਕੋਰਟ ਜਿਹੜੀ ਉਹ ਸਟੇ ਦੇਊਗੀ ਇਸ ਮਾਮਲੇ ਦੇ ਉੱਤੇ ਜਾਂ ਨਹੀਂ ਜਿਹੜਾ ਉਹ ਦੇਊਗੀ। ਇਹ ਹੁਣ ਲੋਕਾਂ ਦੇ ਉੱਤੇ ਨਿਰਭਰ ਆ ਕਿ ਲੋਕ ਕੀ ਸਵਾਲ ਰੇਜ਼ ਕਰਨਗੇ ਜਾਂ ਫਿਰ ਜਿਹੜਾ ਉਹ ਚੁੱਪ ਕਰ ਜਾਣਗੇ ਇਸ ਮਸਲੇ ਦੇ ਉੱਤੇ। ਬਹੁਤੇ ਲੋਕ ਜਿਹੜੇ ਨੇ ਜੀ ਉਹ ਅਜੇ ਵੀ ਸ਼ੌਕ ਦੇ ਵਿੱਚ ਨੇ ਕਿ ਅਜਿਹਾ ਕਿਵੇਂ ਹੋ ਗਿਆ ਕਿ ਇਹ ਸਾਰੀ ਸਿੱਟ ਵੀ ਭੰਗ ਹੋ ਗਈ, ਸਾਰੇ ਚਲਾਨ ਜਿਹੜੇ ਜੀ ਉਹ ਖਤਮ ਹੋ ਗਏ ਔਰ ਅਗਲੀ ਨਵੀਂ ਸਿੱਟ ਬਣਾਉਣ ਦੇ ਹੁਕਮ ਜਿਹੜੇ ਉਹ ਦੇ ਦਿੱਤੇ ਗਏ। ਇਹ ਵੀ ਕਹਿ ਦਿੱਤਾ ਗਿਆ ਕਿ ਨਵੀਂ ਸਿੱਟ ਦੇ ਵਿੱਚ ਜਿਹੜੇ ਨੇ ਉਹ ਕੁੰਵਰ ਵਿਜੇ ਪ੍ਰਤਾਪ ਹੋਰਾਂ ਨੂੰ ਸ਼ਾਮਲ ਨਹੀਂ ਕੀਤਾ ਜਾਊਗਾ। NIA ਦੇ ਵੱਲੋਂ ਸਨਅਤਕਾਰ ਮੁਕੇਸ਼ ਅੰਬਾਨੀ ਦੀ ਰਿਹਾਇਸ਼ ਦੇ ਬਾਹਰ SUV ਦੇ ਵਿੱਚ ਧਮਾਕੇ ਖੇਜ ਸਮੱਗਰੀ ਰੱਖਣ ਦੇ ਕੇਸ ਦੇ ਵਿੱਚ ਮੁਅੱਤਲ ਪੁਲਿਸ ਅਧਿਕਾਰੀ ਸਚਿਨ ਵਜੇ ਦੇ ਸਾਥੀ ਰਿਆਜ਼ ਕਾਜ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਇਹ ਪੁੱਛਗਿੱਛ ਦੇ ਵਾਸਤੇ ਉਹਨੂੰ ਸੱਦਿਆ ਗਿਆ ਸੀਗਾ, ਜਿੱਥੇ ਉਹਨੂੰ ਅਰੈਸਟ ਕਰ ਲਿਆ ਗਿਆ। ਇਹ ਤੋਂ ਪਹਿਲਾਂ NIA ਦੇ ਵੱਲੋਂ ਉਹਦੇ ਤੋਂ ਕਈ ਵਾਰੀ ਪੁੱਛਗਿੱਛ ਕੀਤੀ ਗਈ ਸੀਗੀ। ਗ੍ਰਿਫਤਾਰੀ ਤੋਂ ਬਾਅਦ ਕਾਜ਼ੀ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਉਹਨੂੰ 16 ਅਪ੍ਰੈਲ ਤੱਕ NIA ਦੀ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ। ਔਰ ਇਹ ਤੋਂ ਪਹਿਲਾਂ CCTV ਫੁਟੇਜ ਦੇ ਵਿੱਚ ਕਾਜ਼ੀ ਵਿਖਰੌਲੀ ਦੇ ਨੰਬਰ ਪਲੇਟਾਂ ਦੀ ਦੁਕਾਨ ਦੇ ਅੰਦਰ ਜਾਂਦਾ ਹੈ ਤੇ ਮਾਲਕ ਦੇ ਨਾਲ ਗੱਲਬਾਤ ਕਰਦਾ ਵਿਖਾਈ ਦਿੰਦਾ। ਉਹ ਦੁਕਾਨ 'ਚੋਂ ਵੀਡੀਓ ਰਿਕਾਰਡਰ ਤੇ ਕੰਪਿਊਟਰ ਨੂੰ ਲੈ ਕੇ ਜਾਂਦਾ ਵੀ ਦਿਖਾਈ ਦੇ ਰਿਹਾ ਔਰ ਉਹਨੂੰ ਵਜੇ ਦੀ ਰਿਹਾਇਸ਼ੀ ਕੰਪਲੈਕਸ ਦੇ ਵਿੱਚੋਂ ਵੀ CCTV ਫੁਟੇਜ ਇਕੱਠੀ ਕਰਦਿਆਂ ਦੇਖਿਆ ਗਿਆ ਸੀਗਾ। ਜਾਂਚ ਏਜੰਸੀ ਨੂੰ ਸ਼ੱਕ ਹੈ ਕਿ ਕਾਜ਼ੀ ਨੇ ਵਜੇ ਨੂੰ ਜਾਲੀ ਨੰਬਰ ਪਲੇਟ ਹਾਸਲ ਕਰਨ ਦੇ ਵਿੱਚ ਸਹਾਇਤਾ ਕੀਤੀ ਤੇ ਇਸ ਨੰਬਰ ਪਲੇਟ ਦੀ ਵਰਤੋਂ ਅੰਬਾਨੀ ਦੀ ਰਿਹਾਇਸ਼ ਨੇੜਿਓਂ ਮਿਲੀ SUV ਦੇ ਵਿੱਚ ਕੀਤੀ ਗਈ ਸੀ। SUV ਦੇ ਮਾਲਕ ਮਨਸੁਖ ਹੀਰਨ ਦੀ ਲਾਸ਼ 5 ਮਾਰਚ ਨੂੰ ਨਾਲੇ ਦੇ ਵਿੱਚੋਂ ਮਿਲੀ ਸੀ। ਬਹੁਤ ਬਹੁਤ ਧੰਨਵਾਦ। ਮੇਰੀ ਤੁਹਾਡੀ ਮੁਲਾਕਾਤ ਕੱਲ ਦੁਬਾਰਾ ਹੋਗੀ। ਤਦ ਤੱਕ ਇਜਾਜ਼ਤ ਦਿਓ ਜੀ। ਸਤਿ ਸ਼੍ਰੀ ਅਕਾਲ।